ਹੁਣ ਆਈਏ ਦੂਜੀ ਜਿਹੜੀ ਅੱਜ ਦੀ ਮੇਨ ਖਬਰ ਹੈਗੀ ਆ, ਉਹ ਜੋ ਟਰਾਂਸਪੋਰਟੇਸ਼ਨ ਸੈਕਟਰੀ ਹੈਗੇ ਆ, ਆਪਾਂ ਕਹਿ ਸਕਦੇ ਹਾਂ ਪੰਜਾਬੀ 'ਚ ਟਰਾਂਸਪੋਰਟੇਸ਼ਨ ਦੇ ਮਿਨਿਸਟਰ ਆ, ਸ਼ਾਨ ਡਫੀ। ਉਹਨਾਂ ਨੇ ਇਹ ਕਿਹਾ ਵੀ 3 ਸਟੇਟਾਂ ਅਮਰੀਕਾ ਦੀਆਂ ਉਹ ਇੰਗਲਿਸ਼ ਲੈਂਗੁਏਜ ਰੂਲ ਨੂੰ ਲਾਗੂ ਨਹੀਂ ਕਰ ਰਹੇ, ਤੇ ਜੇ ਉਹ 30 ਦਿਨਾਂ ਦੇ ਵਿੱਚ ਉਹਨਾਂ ਨੇ ਇਸ ਟਰੱਕ ਡਰਾਈਵਰਾਂ ਦੇ ਲਈ ਇੰਗਲਿਸ਼ ਲੈਂਗੁਏਜ ਦਾ ਜਿਹੜਾ ਟੈਸਟ ਹੁੰਦਾ ਹੈ ਜਦੋਂ ਉਹ ਰੋਕਦੇ ਆ, ਉਹਨਾਂ ਤੋਂ ਨਹੀਂ ਲੈਂਦੇ ਹੈਗੇ, ਤੇ ਅਸੀਂ ਇਹਨਾਂ 3 ਸਟੇਟਾਂ ਦੀ ਫੈਡਰਲ ਫੰਡਿੰਗ ਰੋਕਣ ਜਾ ਰਹੇ ਹਾਂ, ਜੋ ਕਿ ਮਿਲੀਅਨਸ ਆਫ ਡਾਲਰ ਦੇ ਵਿੱਚ ਆ। ਕੈਲੀਫੋਰਨੀਆ, ਵਾਸ਼ਿੰਗਟਨ, ਨਿਊ ਮੈਕਸੀਕੋ could lose millions of dollars of federal funding if they continue failing to enforce English language requirements for truckers. ਇਹ ਟਰਾਂਸਪੋਰਟੇਸ਼ਨ ਸੈਕਟਰੀ ਸ਼ਾਨ ਡਫੀ ਉਹਨਾਂ ਨੇ ਅੱਜ ਕਿਹਾ ਆ। ਉਹ ਬਾਕੀ ਸਾਰੀ ਸਟੋਰੀ ਸਾਨੂੰ ਪਤਾ ਹੀ ਆ, ਉਹਨੂੰ ਰਿਪੀਟ ਕਰਨ ਦੀ ਕੋਈ ਗੱਲ ਨਹੀਂ ਹੈਗੀ। ਜੋ ਕੁਝ ਵਾਪਰਿਆ ਉਹ ਤੋਂ ਬਾਅਦ ਹੀ ਸਾਰਾ ਕੁਝ ਹੋਇਆ। ਟਰਾਂਸਪੋਰਟੇਸ਼ਨ ਡਿਪਾਰਟਮੈਂਟ ਜਿਹੜੀ ਕੈਲੀਫੋਰਨੀਆ ਆ, ਉਹਨਾਂ ਨੇ 34,000 ਇਨਸਪੈਕਸ਼ਨਸ ਕੀਤੀਆਂ ਪਿਛਲੇ ਸਮੇਂ 'ਚ। ਕਹਿੰਦੇ ਸਿਰਫ ਇੱਕ ਵਾਇਲੇਸ਼ਨ ਦਿੱਤੀ ਹੈ ਇੰਗਲਿਸ਼ ਲੈਂਗੁਏਜ ਸਟੈਂਡਰਡ ਟੈਸਟ ਦੀ 34,000 ਦੇ ਵਿੱਚੋਂ। 23 ਦੇ ਕਰੀਬ ਜਿਹੜੇ ਡਰਾਈਵਰ ਸੀਗੇ, ਉਹ ਇਨਸਪੈਕਸ਼ਨ ਤੋਂ ਬਾਅਦ ਵੀ, ਵਾਇਲੇਸ਼ਨ ਤੋਂ ਬਾਅਦ ਵੀ ਜਿਹੜੇ ਉਹ ਡਰਾਈਵ ਕਰਦੇ ਰਹੇ ਹੈਗੇ ਆ। ਵਾਸ਼ਿੰਗਟਨ ਸਟੇਟ ਦੇ ਵਿੱਚ 6,000 ਵਾਇਲੇਸ਼ਨਸ ਦਿੱਤੀਆਂ ਗਈਆਂ ਸੇਫਟੀ ਰੂਲਸ ਦੀਆਂ। ਸਿਰਫ 4 ਡਰਾਈਵਰਸ ਨੂੰ ਉਹਨਾਂ ਨੇ ਇੰਗਲਿਸ਼ ਲੈਂਗੁਏਜ ਵਾਇਲੇਸ਼ਨ ਦੇ ਵਿੱਚ ਜਿਹੜਾ ਬਾਹਰ ਕੱਢਿਆ ਹੈਗਾ। ਨਿਊ ਮੈਕਸੀਕੋ ਨੇ ਕੋਈ ਆਊਟ ਆਫ ਸਰਵਿਸ ਕੀਤਾ ਹੀ ਨਹੀਂ ਹੈਗਾ। ਨਿਊ ਮੈਕਸੀਕੋ ਉਹ ਸਟੇਟ ਆ ਜਿੱਥੇ ਉਹ ਕਹਿ ਰਹੇ ਆ ਵੀ ਜਦੋਂ ਇਸ ਡਰਾਈਵਰ ਨੂੰ ਇੱਕ ਟਿਕਟ ਮਿਲੀ ਸੀ ਉਸ ਟਾਈਮ ਤੇ ਉਹਨਾਂ ਨੇ ਸਪੀਡਿੰਗ ਦੀ। ਟੈਸਟ ਨਹੀਂ ਲਿਆ। ਜੇ ਟੈਸਟ ਲਿਆ ਹੁੰਦਾ ਤੇ ਉਹਦਾ ਉੱਥੇ ਹੀ ਲਾਇਸੈਂਸ ਰੱਖ ਲੈਂਦੇ ਤੇ ਇਹ ਐਕਸੀਡੈਂਟ ਨਹੀਂ ਹੋਣਾ ਸੀ। ਸੋ ਹੁਣ ਸ਼ਾਨ ਡਫੀ ਹੁਣੀ ਇਹ ਕਹਿੰਦੇ ਆ ਵੀ ਸਾਡੇ ਕੋਲ ਕੋਈ ਆਪਸ਼ਨ ਨਹੀਂ ਹੈ। ਮੋਟਰ ਕੈਰੀਅਰ ਸੇਫਟੀ ਅਸਿਸਟੈਂਸ ਪ੍ਰੋਗਰਾਮ ਜੋ ਫੈਡਰਲ ਗਵਰਨਮੈਂਟ ਆ ਉਹ ਇਹਨਾਂ ਸਟੇਟਾਂ ਨੂੰ ਪੈਸੇ ਦਿੰਦੀ ਆ, ਉਹ 30 ਦਿਨਾਂ ਦੇ ਵਿੱਚ ਜੇ ਇਹ ਸਟੇਟਾਂ ਨੇ ਇੰਗਲਿਸ਼ ਲੈਂਗੁਏਜ ਪ੍ਰੋਫੀਸ਼ੀਐਂਸੀ ਵਾਲਾ ਟੈਸਟ ਲਾਗੂ ਨਾ ਕੀਤਾ ਤੇ ਕੈਲੀਫੋਰਨੀਆ 33 ਮਿਲੀਅਨ ਡਾਲਰ, ਵਾਸ਼ਿੰਗਟਨ 10.5 ਮਿਲੀਅਨ ਡਾਲਰ, ਨਿਊ ਮੈਕਸੀਕੋ 7 ਮਿਲੀਅਨ ਡਾਲਰ ਇਹ ਲੂਜ਼ ਕਰ ਜਾਊਗਾ ਤੇ ਅਸੀਂ ਇਹਨਾਂ ਨੂੰ ਇਹ ਪੈਸੇ ਨਹੀਂ ਦੇਵਾਂਗੇ। ਜੀ ਬਿਲਕੁਲ। ਸੋ ਇਹ ਚੀਜ਼ ਜਿਹੜੀ ਉਹ ਸਾਹਮਣੇ, ਸੋ ਤੁਸੀਂ ਦੇਖੋ ਵੀ ਮਲਟੀਪਲ ਫਰੰਟਸ ਦੇ ਉੱਤੇ ਜਿਹੜੀਆਂ 2-3 ਚੀਜ਼ਾਂ ਇਸ ਦੇ ਵਿੱਚ ਸਾਹਮਣੇ ਆਈਆਂ ਸੀਗੀਆਂ ਹਰਜੋਤ ਸਿੰਘ ਜੀ। ਇਸ ਦੇ ਵਿੱਚ ਜਿਹੜੇ ਇਹ ਲਾਇਸੈਂਸ ਵਾਲਾ ਜਿਹੜਾ ਆ ਵੀ ਕਿੱਦਾਂ ਉਹਨਾਂ ਨੂੰ ਫਿਰ ਦੂਜਾ ਜਿਹੜਾ ਇੰਗਲਿਸ਼ ਵਾਲਾ ਜਿਹੜਾ ਰੌਲਾ ਰੱਪਾ ਸੀਗਾ ਉਹ ਦੋਨੋਂ ਪਾਸਿਓਂ ਹੀ ਇਹਨਾਂ ਨੇ ਸਖਤੀ ਜਿਹੜੀ ਉਹ ਕਰ ਦਿੱਤੀ ਆ। ਹੁਣ ਬੇਸਿਕਲੀ ਆਰਮ ਟਵਿਸਟ ਕੀਤੀ ਜਾ ਰਹੀ ਹੈ ਟਰਾਂਸਪੋਰਟੇਸ਼ਨ ਸਕੱਤਰ ਦੇ ਦੁਆਰਾ ਕੈਲੀਫੋਰਨੀਆ ਦੀ, ਵਾਸ਼ਿੰਗਟਨ ਦੀ, ਨਿਊ ਮੈਕਸੀਕੋ ਦੀ, ਉਹਨਾਂ ਸਾਰੇ ਸੂਬਿਆਂ ਦੀ ਵੀ ਭਾਈ ਜਿਹੜੀ ਅਸੀਂ ਗੱਲ ਕਦੋਂ ਦੀ ਕਹਿ ਰਹੇ ਹਾਂ ਇੰਗਲਿਸ਼ ਪ੍ਰੋਫੀਸ਼ੀਐਂਸੀ ਟੈਸਟ ਨੂੰ ਜਿਹੜਾ ਉਹ ਲੈ ਕੇ, ਜਦੋਂ ਆਪਾਂ ਵੀ ਇਹ ਨਿਊਜ਼ ਕੀਤੀਆਂ ਸੀ ਕਹਿੰਦੇ ਵੀ ਫਿਰ ਵੀ ਇਹ ਲੋੜ ਨਹੀਂ ਆ। ਕਈ ਲੋਕਾਂ ਨੂੰ ਉਹ ਵੀ ਗੱਲ ਪਚੀ ਨਹੀਂ ਸੀਗੀ ਵੀ ਇਹ ਚੀਜ਼ ਕਿਉਂ ਆ। ਨਿਊਜ਼ ਨੂੰ ਨਿਊਜ਼ ਲਿਆ ਕਰੋ, ਬਾਰ-ਬਾਰ ਆਪਾਂ ਜਿਹੜੀ ਉਹ ਕਹਿੰਦੇ ਆ ਵੀ ਇਹ ਖਬਰਾਂ ਆ, ਇਹ ਹੋ ਰਹੀਆਂ ਆ ਚੀਜ਼ਾਂ, ਇਹ ਪਾਲਿਸੀ ਚੇਂਜਾਂ ਜਿਹੜੀਆਂ ਉਹ ਆ ਰਹੀਆਂ ਆ। ਐਗਜ਼ੈਕਟਿਵ ਆਰਡਰਸ ਦੀ ਮਿਆਦ ਰਹਿੰਦੀ ਆ ਨਹੀਂ ਰਹਿੰਦੀ ਉਹ ਵੱਖਰੀ ਗੱਲ ਆ, ਜਦੋਂ ਹਟ ਗਈ ਉਦੋਂ ਵੀ ਦੱਸ ਦਾਂਗੇ। ਪਰ ਇਹ ਆ ਵੀ ਰਾਈਟ ਨਾਓ ਜੋ ਸਿਚੁਏਸ਼ਨ ਇਹ ਚੀਜ਼ ਆ, ਨਿਊਜ਼ ਇਹੀ ਆ ਵੀ ਸ਼ੌਨ ਡਫੀ ਨੇ ਜਿਹੜਾ ਉਹ ਬਿਆਨ ਇਸ ਟਾਈਮ ਦਿੱਤਾ ਟਰਾਂਸਪੋਰਟੇਸ਼ਨ ਜਿਹੜੇ ਸਕੱਤਰ ਆ, ਉਹਨਾਂ ਨੇ ਇਹ ਕਿਹਾ ਆ ਵੀ ਜੇ ਇੰਗਲਿਸ਼ ਦੀ ਪ੍ਰੋਫੀਸ਼ੀਐਂਸੀ ਦੇ ਟੈਸਟ ਤੁਸੀਂ ਨਹੀਂ ਲੈਂਦੇ, ਲੋਕਾਂ ਨੂੰ ਉਹ ਚੀਜ਼ ਤੋਂ ਨਹੀਂ ਰੋਕਦੇ, ਤੁਸੀਂ ਆਊਟ ਆਫ ਸਰਵਿਸ ਨਹੀਂ ਕਰਦੇ, ਤਾਂ ਫਿਰ ਤੁਹਾਡਾ ਜਿਹੜਾ ਆ ਉਹ ਇਸ ਟਾਈਮ ਕੰਮ ਜਿਹੜਾ ਉਹ ਮਾੜਾ ਹੀ ਜਿਹੜਾ ਉਹ ਹੋਊਗਾ। ਸੋ ਇਹ ਸਿਚੁਏਸ਼ਨ ਇੱਕ ਇਹ ਆ। ਹੁਣ ਅਗਲੀ ਜਿਹੜੀ ਹਰਜੋਤ ਸਿੰਘ ਜੀ ਇਸ ਦੇ ਵਿੱਚ ਕੜੀ ਉਹਨਾਂ ਨੇ ਜਿਹੜੀ ਜੋੜ ਰਹੀ ਆ, ਦਾ ਟਰੱਕਰ ਮੈਗਜ਼ੀਨ ਇੱਕ ਨਵੀਂ ਜਿਹੜੀ ਰੈਗੂਲੇਟਰੀ ਇਨਫੋਰਸਮੈਂਟ ਨੂੰ ਲੈ ਕੇ ਜਿਹੜੀ ਉਹ ਆ ਰਹੇ ਆ, ਉਹ ਗੱਲ ਜਿਹੜੀ ਉਹ ਮੰਗ ਕਰ ਰਹੇ ਆ ਫਲਿੱਪ ਫਲੌਪ ਨੂੰ ਲੈ ਕੇ, ਜਿਹੜੇ ਚੱਪਲਾਂ ਵਾਲਾ ਰੌਲਾ ਆ ਨਾ, ਜਿਸ ਤੋਂ ਇਹ ਗੱਲ ਕਹਿ ਲਓ ਵੀ ਸ਼ੁਰੂ ਹੋਈ ਹੈ, ਜਿਸ ਤੋਂ ਬਾਅਦ ਦੇ ਵਿੱਚ ਹੌਲੀ ਹੌਲੀ ਕਿੱਥੇ ਦੀ ਕਿੱਥੇ ਤੱਕ ਗੱਲ ਜਿਹੜੀ ਉਹ ਬਣ ਗਈ ਆ। ਸੋ ਕਹਿੰਦੇ ਵੀ ਰੈਗੂਲੇਸ਼ਨਸ ਜਿਹੜੀਆਂ ਇਸ ਟਾਈਮ ਕਮਰਸ਼ੀਅਲ ਡਰਾਈਵਰਸ ਦੇ ਉੱਤੇ ਆ ਰਹੀਆਂ ਆ, ਤੇ ਉਹਨਾਂ ਵਿੱਚ ਜਿਹੜੇ ਟਰਾਂਸਪੋਰਟੇਸ਼ਨ ਡਿਪਾਰਟਮੈਂਟ ਆ ਉਹਨਾਂ ਦਾ ਜਿਹੜਾ ELP ਤੇ ਜਿਹੜਾ CMV ਆ, ਕਮਰਸ਼ੀਅਲ ਮੋਟਰ ਵਹੀਕਲ ਦੇ ਵਿੱਚ, ਤੇ ਇੰਗਲਿਸ਼ ਲੈਂਗੁਏਜ ਪ੍ਰੋਫੀਸ਼ੀਐਂਸੀ ਨੂੰ ਲੈ ਕੇ ਤਾਂ ਜਿਹੜਾ ਉਹ ਚੱਲ ਹੀ ਰਿਹਾ ਆ, ਤੇ ਇਮੀਗ੍ਰੇਸ਼ਨ ਪਾਲਿਸੀਜ਼ ਨੂੰ ਲੈ ਕੇ ਵੀ ਜਿਹੜੀ ਉਹ ਚੀਜ਼ਾਂ ਜਿਹੜੀਆਂ ਚੱਲ ਰਹੀਆਂ ਆ। ਤੇ ਹੁਣ ਨਾਲ ਇਹ ਕਿਹਾ ਜਾ ਰਿਹਾ ਆ ਵੀ ਭਾਈ ਅਸੀਂ ਇਹ ਫੁੱਟਵੀਅਰ ਨੂੰ ਲੈ ਕੇ ਵੀ ਜਿਹੜੀ ਇਨਫੋਰਸਮੈਂਟ ਆ ਉਹ ਜਿਹੜਾ ਉਹ ਲੈ ਕੇ ਆ ਸਕਦੇ ਆ। ਸੋ ਪਰ ਕਹਿੰਦੇ ਵੀ ਅਜੇ ਫਲਿੱਪ ਫਲੌਪਸ ਲੀਗਲ ਨੇ ਫॉर ਨਾਓ, ਵੀ ਤੁਸੀਂ ਇਹ ਨਹੀਂ ਆ ਵੀ ਉਹ ਪਾ ਨਹੀਂ ਸਕਦੇ, ਲੀਗਲੀ ਉਹ ਚੀਜ਼ ਪਾ ਸਕਦੇ ਆ। ਪਰ ਕਿਉਂਕਿ
ਡਰਾਈਵਿੰਗ ਵਾਲੇ ਆ ਉਹ ਇਸ ਨੂੰ ਚੰਗਾ ਨਹੀਂ ਸਮਝਦੇ, ਇਸ ਲਈ ਕਹਿੰਦੇ ਵੀ ਇਹਦੇ ਨਾਲ ਖਤਰਾ ਆ। ਸੋ ਆਮ ਲੋਕਾਂ ਦੀ ਹੁਣ ਨਵਿਆਂ ਦੀ ਇੱਕ ਇੱਕ ਹੋਰ ਮੰਗ ਜਿਹੜੀ ਇਸ ਦੇ ਵਿੱਚ ਉੱਠ ਚੁੱਕੀ ਆ, ਕਹਿੰਦੇ ਵੀ ਫਲਿੱਪ ਫਲੋਪ ਵੀ ਜਿਹੜੇ ਉਹ ਰੋਕੇ ਜਾਣੇ ਚਾਹੀਦੇ ਹੈਗੇ ਆ। ਬਿਲਕੁਲ ਉਹਨਾਂ ਨੇ ਫੋਟੋ ਚੱਪਲਾਂ ਪਾ ਕੇ ਇੱਕ ਬੰਦੇ ਦੀ ਦਿਖਾਈ ਹੈਗੀ ਆ। ਹੋ ਸਕਦਾ ਆਪਾਂ ਦਿਖਾ ਲਾਂਗੇ ਵੀ ਤੁਹਾਨੂੰ ਆਪਣੇ ਪ੍ਰੋਗਰਾਮ ਦੇ ਵਿੱਚ ਵੀ ਕਿਸ ਤਰ੍ਹਾਂ ਜਿਹੜਾ ਆ ਇਹ ਇੱਕ ਵੱਡਾ ਇਸ਼ੂ ਬਣਿਆ ਹੋਇਆ ਹੈ। ਸੋ ਟਰੱਕਰਸ ਦੇ ਲਈ 2 ਮੇਨ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਤੀਆਂ। ਫਿਰ ਫਲੋਰੀਡਾ ਸਟੇਟ 'ਚ ਕੀ ਬਣ ਰਿਹਾ ਹੈਗਾ, ਕੈਲੀਫੋਰਨੀਆ, ਨਿਊ ਮੈਕਸੀਕੋ ਤੇ ਵਾਸ਼ਿੰਗਟਨ ਸਟੇਟ ਅਲਟੀਮੇਟਲੀ ਜਦੋਂ ਇੰਨੀ ਫੰਡਿੰਗ ਕੱਟ ਹੋਣੀ ਆ ਤੇ ਰੂਲ ਇਹਨੇ ਵੀ ਲਾ ਦੇਣਾ ਹੈਗਾ ਆ। ਸੋ ਇਹਦਾ ਅਸਰ ਜਿਹੜਾ ਆ ਬਹੁਤ ਵੱਡਾ ਪੈਣ ਜਾ ਰਿਹਾ ਹੈਗਾ।